ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਇੱਕ ਵਾਰੀ ਨਿੱਘਾ ਸਵਾਗਤ ਕਰਦੇ ਹਾਂ। ਅੱਜ 15 ਦਸੰਬਰ ਦਿਨ ਵੀਰਵਾਰ ਤੇ ਸਾਡੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਨੀਵਰਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਜਸਵੀਰ ਸਿੰਘ ਜੋਸ਼ਨ ਮਾਊਂਟੇਨ ਹਾਊਸ, ਤਲਵਿੰਦਰ ਗਿੱਲ ਅਤੇ ਪ੍ਰੀਤਮ ਗਿੱਲ ਬੇਕਰਸਫੀਲਡ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਪੰਨੂ ਜੀ, ਜੇ ਆਪਾਂ ਸ਼ੁਰੂ ਕਰੀਏ ਵੀ ਸੁਪਰੀਮ ਕੋਰਟ ਦਾ ਠੇਕਿਆਂ ਸੰਬੰਧੀ ਸਖਤ ਫੈਸਲਾ। ਐਕਚੁਅਲੀ ਜੀ ਇੱਕ ਸੰਸਥਾ ਹੈ ਚੰਡੀਗੜ੍ਹ ਦੀ, ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਜੀ, ਹਰਮਨ ਸਿੱਧੂ ਹੁਰੀ ਇਹਨੂੰ ਚਲਾਉਂਦੇ ਨੇ, ਖੁਦ ਉਹ ਵੀਲ ਚੇਅਰ ਤੇ ਨੇ। ਅਰਾਈਵ ਸੇਫ ਇਸ ਸੰਸਥਾ ਦਾ ਜਿਹੜਾ ਜੀ ਉਹ ਨਾਂ। ਪਹਿਲਾਂ ਵੀ ਇਸ ਸੰਸਥਾ ਨੇ ਜ਼ਿਕਰਯੋਗ ਕੰਮ ਜਿਹੜਾ ਜੀ ਇਸ ਮਾਮਲੇ 'ਚ ਕੀਤਾ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਇੱਕ ਬੜੀ ਲੰਬੀ ਲੜਾਈ ਜਿਹੜੀ ਹੈ ਜੀ ਉਹ ਲੜੀ ਆ, ਔਰ ਕਾਫੀ ਹੱਦ ਤੱਕ ਉਹ ਜਿਹੜੇ ਹਾਈਵੇ ਦੇ ਉੱਤੇ ਠੇਕੇ ਨੇ ਉਹ ਬਦਲਵਾਉਣ ਦੇ ਵਿੱਚ, ਰਿਮੂਵ ਕਰਾਉਣ ਦੇ ਵਿੱਚ ਕਾਮਯਾਬ ਰਹੇ ਨੇ। ਪਰ 100% ਕਾਮਯਾਬੀ ਉਹਨਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਨਹੀਂ ਮਿਲੀ ਸੀ। ਕਿਉਂਕਿ ਜਿਹੜਾ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਨੇ, ਮੈਂ ਉਹਦੇ ਉੱਤੇ ਵੀ ਬਾਅਦ ਦੇ ਵਿੱਚ ਆਉਣਾ ਜੀ, ਉਹਦੇ ਵਿੱਚ ਵੀ ਇਹਨਾਂ ਚੀਜ਼ਾਂ ਦਾ ਜ਼ਿਕਰ ਹੈ। ਕਿਉਂਕਿ ਜਿਹੜੇ ਠੇਕੇ ਨੇ ਰਾਜਨੀਤਿਕਾਂ ਦੇ ਨੇ, ਉਹ ਜਿਹੜੇ ਅਦਾਲਤਾਂ ਦੇ ਹੁਕਮ ਨੇ ਉਹਨਾਂ ਨੂੰ ਵੀ ਟਿੱਚ ਜਾਣਦੇ ਨੇ। ਪਹਿਲਾਂ ਠੇਕੇ ਇਹਨਾਂ ਨੇ ਇਹ ਕੀ ਕੀਤਾ ਜੀ ਕਿ ਜਦੋਂ ਹਾਈ ਕੋਰਟ ਦੇ ਹੁਕਮ ਆਏ, ਉਹਨਾਂ ਦੇ ਮੂੰਹ ਪਿੱਛੇ ਵੱਲ ਨੂੰ ਕਰਤੇ, ਮੂਹਰੇ ਲਿਖਤਾ ਠੇਕੇ ਦਾ ਮੂੰਹ ਦੂਜੇ ਪਾਸੇ ਆ, ਜਾਂ ਜਿਹੜਾ ਸੀਗਾ ਜੀ ਥੋੜੀ ਜਿਹੀ ਦੂਰ ਜਿਹੜਾ ਜੀ ਕਰ ਲਿਆ, ਪਿੱਛੇ ਹਟਾ ਲਏ ਥੋੜੇ। ਜਦੋਂ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਪਾਬੰਦੀ ਲਾਈ ਸੀ 500 ਮੀਟਰ ਤੱਕ ਜਿਹੜਾ ਜੀ ਉਹ ਠੇਕਾ ਨਹੀਂ ਦਿਸਣਾ ਚਾਹੀਦਾ ਜੀ। ਹੁਣ ਇਹ ਸੰਸਥਾ ਤੇ ਕੁਝ ਹੋਰ ਜਿਹੜੇ ਸੀਗੇ ਉਹ ਰਲ ਕੇ ਚਲੇ ਗਏ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਨੇ ਇਹਦੇ ਉੱਤੇ ਬੜਾ ਸਖਤ ਫੈਸਲਾ ਜਿਹੜਾ ਜੀ ਉਹ ਕੀਤਾ, ਔਰ ਸੁਪਰੀਮ ਕੋਰਟ ਨੇ ਇਹ ਗੱਲ ਜਿਹੜੀ ਇਹਦੀ ਕਹੀ ਆ ਕਿ 31 ਮਾਰਚ ਤੋਂ ਬਾਅਦ ਕੋਈ ਠੇਕਾ ਜਿਹੜਾ ਜੀ ਉਹ ਦਿਸਣਾ ਨਹੀਂ ਚਾਹੀਦਾ ਹਾਈਵੇ ਦੇ ਉੱਤੇ। ਔਰ ਪੰਜਾਬ ਸਰਕਾਰ ਨੂੰ ਜਿਹੜੀ ਹੈ ਜੀ ਉਹ ਤਕੜੀ ਖਿੱਚਾਤੂਈ ਜਿਹੜੀ ਹੈ ਜੀ ਉਹ ਸੁਪਰੀਮ ਕੋਰਟ ਨੇ ਕੀਤੀ ਆ। ਉਹਨੇ ਕਿਹਾ ਕਿ ਪੰਜਾਬ ਸਰਕਾਰ ਖੁਸ਼ ਹੈ ਕਿ ਉਹਨੂੰ ਪੈਸੇ ਜਿਹੜੇ ਆ ਜੀ ਉਹ ਠੇਕਿਆਂ ਤੋਂ ਬਣ ਰਹੇ ਨੇ, ਜਦੋਂ ਕਿ ਲੋਕਾਂ ਦੀ ਭਲਾਈ ਦੇ ਵਾਸਤੇ, ਲੋਕਾਂ ਦੀ ਜਾਨ ਦੇ ਵਾਸਤੇ ਕੁਝ ਵੀ ਜਿਹੜਾ ਜੀ ਉਹ ਸੋਚਿਆ ਨਹੀਂ ਜਾ ਰਿਹਾ ਜੀ। ਚੀਫ ਜਸਟਿਸ ਜਿਹੜੇ TS ਠਾਕਰ ਦੀ ਬੈਂਚ ਜਿਹੜੀ ਹੈ ਜੀ ਉਹਨੇ ਇਹ ਸਖਤ ਆਦੇਸ਼ ਦਿੰਦਿਆਂ ਹੋਇਆ ਕਿਹਾ ਕਿ 1 ਅਪ੍ਰੈਲ ਤੋਂ ਕੋਈ ਠੇਕਾ ਜਿਹੜਾ ਜੀ ਉਹ ਹਾਈਵੇ ਦੇ ਉੱਤੇ ਨਹੀਂ ਦਿਸਣਾ ਚਾਹੀਦਾ। ਇਹਦੇ ਵਿੱਚ ਜਿਹੜੀ ਉਹਨਾਂ ਨੇ ਇੱਕ ਗੱਲ ਹੋਰ ਕਲੀਅਰ ਕੀਤੀ ਆ, ਜਿਹੜੀ ਕਿ ਹਾਈ ਕੋਰਟ ਦੇ ਆਏ ਫੈਸਲੇ ਤੋਂ ਬਾਅਦ ਇੱਕ ਕਿਸਮ ਦੇ ਨਾਲ ਸ਼ੈਤਾਨੀ ਦੇ ਨਾਲ ਜਿਹੜਾ ਜੀ ਉਹ ਸਰਕਾਰ ਇਹਦਾ ਲਾਹਾ ਲੈਂਦੀ ਸੀ। ਇਹਨਾਂ ਨੇ ਕੀ ਕੀਤਾ ਜੀ, ਨੈਸ਼ਨਲ ਹਾਈਵੇ ਜਿਹੜਾ ਸੀਗਾ ਨੰਬਰ 1 ਹੈ, ਉਹਦੇ ਉੱਤੋਂ ਠੇਕੇ ਮੂਵ ਕਰ ਲਏ। ਜਿਹੜੇ ਪੰਜਾਬ ਦੇ ਵਿੱਚ ਹਾਈਵੇ ਨੇ ਉਹਨਾਂ ਦੇ ਉੱਤੇ ਠੇਕੇ ਚੱਲਦੇ ਰਹੇ। ਹੁਣ ਸੁਪਰੀਮ ਕੋਰਟ ਨੇ ਇਹਦੇ ਵਿੱਚ ਬੜਾ ਕਲੀਅਰ ਜਿਹੜਾ ਜੀ ਉਹ ਕਰ ਦਿੱਤਾ ਕਿ ਇਹ ਸਾਰੇ ਹਾਈਵੇ ਦੇ ਉੱਤੋਂ ਠੇਕੇ ਰਿਮੂਵ ਹੋਣਗੇ, ਚਾਹੇ ਉਹ ਨੈਸ਼ਨਲ ਹਾਈਵੇ ਆ, ਚਾਹੇ ਉਹ ਸਟੇਟ ਹਾਈਵੇ ਨੇ। ਔਰ ਸੁਪਰੀਮ ਕੋਰਟ ਨੇ ਇਹਦੇ ਵਿੱਚ ਟਿੱਪਣੀ ਜਿਹੜੀ ਆ ਜੀ ਉਹ ਇਹ ਕੀਤੀ ਆ ਕਿ 80% ਤੋਂ ਜ਼ਿਆਦਾ ਠੇਕੇ ਜਿਹੜੇ ਆ ਜੀ ਉਹ ਅਕਾਲੀ ਤੇ ਕਾਂਗਰਸੀਆਂ ਦੇ ਹੈਗੇ ਨੇ, ਜਿਹਦੇ ਕਰਕੇ ਉਹ ਸਿਰਫ ਪੈਸੇ ਕਮਾਉਣਾ ਜਾਣਦੇ ਨੇ। ਹੁਣ ਕਿਉਂਕਿ ਡੰਡਾ ਸੁਪਰੀਮ ਕੋਰਟ ਦਾ ਜਿਹੜਾ ਜੀ ਉਹ ਆ ਗਿਆ, ਇਹ ਅੱਗੋਂ ਜਿਹੜੇ ਆ ਜੀ ਜੇ ਇਨ ਕੇਸ ਇਹਨਾਂ ਨੇ ਠੇਕੇ ਜਿਹੜੇ ਆ ਜੀ ਉਹ ਚੜਾਏ ਹਾਈਵੇ ਦੇ ਉੱਤੇ, ਤਾਂ ਸੁਪਰੀਮ ਕੋਰਟ ਜਿਹੜੀ ਆ ਜੀ ਫਿਰ ਉਹ ਚੱਲਣ ਨਹੀਂ ਦੇਊਗੀ, ਕਿਉਂਕਿ ਕੰਟੈਂਪਟ ਆਫ ਕੋਰਟ ਸਿੱਧਾ ਹੋ ਜਾਊਗਾ ਜੀ। ਅਤੇ ਪੰਨੂ ਜੀ, ਜੇ ਅਗਲੀ ਗੱਲ ਕਰੀਏ ਵੀ ਚੋਣਾਂ ਤੋਂ ਪਹਿਲਾਂ ਜਿਹੜੇ ਸਰਕਾਰ ਦੇ ਦੁਆਰਾ ਲੋਕ ਲੁਭਾਊ ਫੈਸਲੇ ਲਗਾਤਾਰ ਜਾਰੀ ਨੇ। ਬਿਲਕੁਲ ਜੀ, ਇਹ ਲਾਸਟ ਮਿੰਟ ਦੇ ਉੱਤੇ ਤੁਸੀਂ ਜਿਹੜਾ ਜਿਵੇਂ ਪੰਜਾਬੀ ਦੀ ਕਹਾਵਤ ਹੈ ਜੀ, ਬੂਹੇ ਆਈ ਜੰਨ ਵਿੰਨੋ ਕੁੜੀ ਦੇ ਕੰਨ, ਤੋਂ ਪਹਿਲਾਂ ਵੀ ਜਿਹੜਾ ਜੀ ਇਹ ਪਿਛਲੀ ਵਾਰੀ ਵੀ ਕੀਤਾ ਗਿਆ ਸੀ। ਉਹੀ ਕੁਝ ਜਿਹੜਾ ਜੀ ਉਹ ਲੱਗਦਾ ਸਰਕਾਰ ਨੂੰ ਕਿ ਇਹਦੇ ਨਾਲ ਜਿਹੜਾ ਜੀ ਅਸਰ ਪਊਗਾ। ਕਿੰਨਾ ਪੈਂਦਾ ਇਹ ਤਾਂ ਵੋਟ ਮਸ਼ੀਨਾਂ ਦੱਸਣਗੀਆਂ ਜੀ, ਪਰ ਸਰਕਾਰ ਦੇ ਲੋਕ ਲੁਭਾਊ ਜਿਹੜੇ ਆ ਜੀ ਉਹ ਫੈਸਲੇ ਜਾਰੀ ਆ। 3,35,000 ਪਰਿਵਾਰਾਂ ਨੂੰ ਜਿਹੜੀ ਕੁਕਿੰਗ ਗੈਸ ਹੈ ਇਹਦੇ ਕਨੈਕਸ਼ਨ ਮੁਫਤ ਦੇਣ ਦਾ ਫੈਸਲਾ ਜਿਹੜਾ ਜੀ ਉਹ ਕੀਤਾ ਗਿਆ।
ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦੀ ਪ੍ਰਧਾਨਗੀ ਦੇ ਹੇਠ ਹੋਈ ਜਿਹੜੀ ਮੀਟਿੰਗ ਹੈ ਇਹਦੇ ਵਿੱਚ ਇਸ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਪਰ ਕਨੈਕਸ਼ਨ 1600 ਰੁਪਏ ਖਰਚ ਆਉਣਗੇ ਔਰ 51 ਕਰੋੜ ਤੇ 80 ਲੱਖ ਰੁਪਈਆ ਜਿਹੜਾ ਜੀ ਉਹ ਸਰਕਾਰ ਦੇ ਖਜ਼ਾਨੇ ਦੇ ਉੱਤੇ ਇਹ ਬੋਝ ਜਿਹੜਾ ਜੀ ਉਹ ਪਊਗਾ। ਔਰ ਇਹਦੇ ਵਿੱਚ ਕਈ ਜਿਹੜੇ ਹੋਰ ਫੈਸਲੇ ਨੇ ਉਹ ਵੀ ਲੋਕ ਲਭਾਊ ਜਿਹੜੇ ਆ ਉਹ ਲਏ ਗਏ ਨੇ। ਔਰ ਰਾਜ ਸਰਕਾਰ ਨੇ ਜਿਹੜੀ ਫੌਜੀ ਕੰਟੀਨਾਂ ਦੀ ਤਰਜ਼ ਦੇ ਉੱਤੇ ਜਿਹੜੇ ਪੁਲਿਸ ਕਰਮਚਾਰੀ ਨੇ ਉਹਨਾਂ ਨੂੰ ਵੀ ਵਹੀਕਲ ਜੇ ਖਰੀਦਣਾ ਜਾਂ ਹੋਰ ਸਮਾਨ ਖਰੀਦਣਾ ਉਹਦੇ ਉੱਤੇ ਵੈਟ ਦਰ ਜਿਹੜੀ ਹੈ ਜੀ ਉਹ ਘਟਾ ਦਿੱਤੀ ਆ, ਜਿਹਦੇ ਨਾਲ ਇਹ ਸਮਾਨ ਜਿਹੜਾ ਜੀ ਉਹਨਾਂ ਦੇ ਕਹਿਣ ਦੇ ਮੁਤਾਬਕ ਸਸਤਾ ਜਿਹੜਾ ਜੀ ਉਹ ਮਿਲ ਸਕਦਾ। ਕਿੰਨਾ ਸਸਤਾ ਹੁੰਦਾ ਇਹ ਜਿਹੜੀਆਂ ਦੀ ਬਾਅਦ ਵਾਲੀਆਂ ਗੱਲਾਂ ਨੇ, ਪਰ ਜਿਹੜਾ ਇਹਦੇ ਵਿੱਚ ਫੈਸਲਾ ਲਿਆ ਗਿਆ ਜਿਹੜਾ ਗੈਸ ਦੇ ਕਨੈਕਸ਼ਨ ਦੇ ਵਾਸਤੇ, ਹੁਣ ਸਵਾਲ ਇਹ ਆ ਕਿ ਇਹ ਇੰਨੀ ਛੇਤੀ ਜਿਹੜਾ ਜੀ ਉਹ ਕਿਵੇਂ ਵੰਡੇ ਜਾਣਗੇ 35,000 ਜਿਹੜੇ ਕਨੈਕਸ਼ਨ ਨੇ, ਕਿਉਂਕਿ ਚੋਣ ਜ਼ਾਬਤੇ ਦੀ ਜਿੱਥੋਂ ਤੱਕ ਗੱਲ ਹੈ ਜੀ ਉਹ ਅੱਜ ਲੱਗ ਜੇ, ਭਲਕੇ ਜਿਹੜਾ ਜੀ ਉਹ ਲੱਗ ਜੇ ਜਾਂ ਅਗਲੇ ਹਫ਼ਤੇ ਦੇ ਦੌਰਾਨ ਲੱਗ ਜੇ, 22 ਜਾਂ 22 ਤੋਂ ਪਹਿਲਾਂ ਤਕਰੀਬਨ ਇਹ ਚੋਣ ਜ਼ਾਬਤਾ ਜਿਹੜਾ ਜੀ ਉਹ ਲੱਗ ਜਾਣਾ। ਸੋ ਇੰਨੇ ਕੁ ਦਿਨਾਂ ਦੇ ਵਿੱਚ ਤੱਤ ਪੜੱਤੀ ਕਿੱਡੀ ਤੇਜ਼ੀ ਦੇ ਨਾਲ ਜਿਹੜਾ ਜੀ ਉਹ ਕੰਮ ਕੀਤਾ ਜਾ ਸਕੂਗਾ ਔਰ ਕਿੰਨਾ ਕੁ ਜਿਵੇਂ ਮੈਂ ਕਿਹਾ ਕਿ ਵੋਟਾਂ ਨੂੰ ਪ੍ਰਭਾਵਿਤ ਕਰੂਗਾ, ਇਹ ਵੇਖਣ ਵਾਲੀ ਗੱਲ ਹੋਊਗੀ ਜੀ। ਪਨੂੰ ਜੀ, ਅਗਲੀ ਗੱਲ ਕਰਦੇ ਹਾਂ ਵੀ ਜਿਸ ਪੁਲਸੀਏ ਦੀ ਵਰਦੀ ਪਾੜਨ ਵਾਲਾ ਲੱਖਾ ਸੀਗਾ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਵਿਰਕ ਕਲਾਂ ਪਿੰਡ ਦੇ ਵਿੱਚ ਇਹ ਘਟਨਾ ਜਿਹੜੀ ਵਾਪਰੀ ਸੀਗੀ ਜੀ, ਔਰ ਇੱਥੇ ਜਿਹੜਾ ਅਕਾਲੀ ਸਰਪੰਚ ਸੀਗਾ ਜਗਦੇਵ ਸਿੰਘ ਉਹਨੂੰ ਤਾਂ ਪਹਿਲਾਂ ਹੀ ਅਰੈਸਟ ਕਰ ਲਿਆ ਸੀ। ਉਹਦਾ ਜਿਹੜਾ ਸੀਰੀ ਸੀਗਾ ਜੀ ਬੋਗੜ ਸਿੰਘ ਉਹਨੂੰ ਵੀ 2 ਦਿਨ ਪਹਿਲਾਂ ਗ੍ਰਿਫਤਾਰ ਕਰ ਲਿਆ ਗਿਆ ਸੀਗਾ, ਪਰ ਉਹਦਾ ਜਿਹੜਾ ਮੁੰਡਾ ਹੈ ਲੱਖਾ ਉਹ ਜ਼ਰੂਰ ਜਿਹੜਾ ਜੀ ਭਗੌੜਾ ਸੀਗਾ ਉਹ ਲੱਭ ਨਹੀਂ ਸੀ ਰਿਹਾ। ਪੁਲਿਸ ਨੇ ਕਈ ਜਗ੍ਹਾ ਦੇ ਉੱਤੇ ਛਾਪੇਮਾਰੀ ਜਿਹੜੀ ਹੈ ਜੀ ਉਹ ਕੀਤੀ ਆ। ਇਹ ਵੀ ਪਤਾ ਲੱਗਿਆ ਜੀ ਕਿ ਐਕਚੁਅਲੀ ਰਾਜਸਥਾਨ ਦੇ ਵਿੱਚੋਂ ਉਹਨੂੰ ਜਿਹੜਾ ਜੀ ਲੀਲਾ ਵਾਲੀ ਪੈਂਦਾ ਉੱਥੋਂ ਜਿਹੜਾ ਗ੍ਰਿਫਤਾਰ ਕੀਤਾ, ਪਰ ਉਹਨੂੰ ਜਿਹੜੀ ਗ੍ਰਿਫਤਾਰੀ ਉਹਦੀ ਵਿਖਾਈ ਗਈ ਹੈ ਜੀ ਉਹਨੂੰ ਸੰਗਤ ਮੰਡੀ ਦੇ ਨੇੜਿਓ ਜਿਹੜੀ ਵਿਖਾਈ ਗਈ ਹੈ, ਕਿਉਂਕਿ ਇਹ ਕਿਹਾ ਜਾ ਰਿਹਾ ਜੀ ਕਿ ਪੁਲਿਸ ਨੇ ਆਪਣੇ ਤੌਰ ਦੇ ਉੱਤੇ ਜਿਹੜੀ ਉਹ ਛਾਪੇਮਾਰੀ ਕੀਤੀ, ਭਾਵ ਕਿ ਉਹ ਜਿਹੜੀ ਉੱਥੋਂ ਦੀ ਲੋਕਲ ਪੁਲਿਸ ਹੈ ਉਹਨੂੰ ਸ਼ਾਇਦ ਉਹਨੇ ਨਹੀਂ ਪੁੱਛਿਆ ਦੱਸਿਆ, ਇਸ ਕਰਕੇ ਇਹ ਗ੍ਰਿਫਤਾਰੀ ਜਿਹੜੀ ਹੈ ਜੀ ਪੰਜਾਬ ਦੇ ਵਿੱਚੋਂ ਹੋਈ ਦਿਖਾਈ ਜਾ ਰਹੀ ਹੈ। ਜਦੋਂ ਕਿ ਸੂਤਰ ਇਹ ਕਹਿੰਦੇ ਨੇ ਜੀ ਕਿ ਉਹਨੂੰ ਗ੍ਰਿਫਤਾਰ ਜਿਹੜਾ ਰਾਜਸਥਾਨ ਦੇ ਵਿੱਚੋਂ ਲੀਲਾਵਾਲੀ ਤੋਂ ਕੀਤਾ ਗਿਆ ਔਰ ਉਹਦੇ ਨਾਲ 2 ਜਿਹੜੇ ਜਾਣੇ ਨੇ ਉਹਨਾਂ ਨੂੰ ਹੋਰ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਨੂੰ ਇਸ ਕਰਕੇ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਆ ਕਿ ਇਹਨਾਂ ਨੇ ਲੱਖੇ ਦੇ ਫਰਾਰ ਹੋਣ ਦੇ ਵਿੱਚ ਮਦਦ ਜਿਹੜੀ ਹੈ ਜੀ ਉਹ ਕੀਤੀ ਆ। ਇੱਕ ਬੰਦਾ ਜਿਹੜਾ ਜਿਹਦੀ ਗ੍ਰਿਫਤਾਰੀ ਹੋਈ ਆ ਉਹਨੇ ਇਹਦੀ ਜਿਹੜੀ ਟਰਾਲੀ ਜਿਹਦੇ ਵਿੱਚ ਪੁਲਿਸੀਏ ਨੂੰ ਨੰਗਾ ਕਰਕੇ ਜਿਹੜਾ ਬਿਠਾਇਆ ਗਿਆ ਸੀਗਾ ਉਹ ਵੀ ਜਿਹੜੀ ਲੁਕਾਉਣ ਦੀ ਕੋਸ਼ਿਸ਼ ਕੀਤੀ, ਉਸ ਮਾਮਲੇ ਦੇ ਵਿੱਚ ਉਹਨੂੰ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਗਿਆ। ਔਰ ਜਿਹੜੇ SSP ਆ ਉਹਨੇ ਵੀ ਇਹਦੀ ਪੁਸ਼ਟੀ ਕੀਤੀ ਆ ਕਿ ਲੱਖੇ ਦੀ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਹੋ ਗਈ ਆ। ਮੈਂ ਦੱਸ ਦਵਾਂ ਕਿ ਕਹਾਣੀ ਜਿਹੜੀ ਉਹ ਇਹ ਸੀਗੀ ਕਿ ਜਿਹੜਾ ਲੱਖਾ ਹੈ ਉਹਨੂੰ ਕਿਸੇ ਮਾਮਲੇ ਦੇ ਵਿੱਚ ਇਸ ਪੁਲਿਸ ਵਾਲੇ ਨੇ ਗ੍ਰਿਫਤਾਰ ਕੀਤਾ ਹੋਇਆ ਸੀ, ਜਿਹੜੀ ਕਿ ਰੜਕ ਇਹ ਦਿਲ ਦੇ ਵਿੱਚ ਰੱਖਦਾ ਸੀਗਾ ਔਰ ਇਹਦੀ ਕੁੱਟਮਾਰ ਕੀਤੀ ਗਈ ਪੁਲਿਸ ਵਾਲੇ ਦੀ। ਮੁੜ ਕੇ ਉਹਦੇ ਸਾਰੇ ਕੱਪੜੇ ਜਿਹੜੇ ਸੀਗੇ ਜੀ ਉਹ ਲਾਹ ਕੇ ਉਹਨੂੰ ਟਰਾਲੀ ਦੇ ਵਿੱਚ ਬਿਠਾ ਕੇ ਪੂਰੇ ਪਿੰਡ 'ਚ ਘੁਮਾਇਆ ਗਿਆ ਸੀਗਾ ਔਰ ਇਹ ਅਕਾਲੀ ਸਰਪੰਚ, ਉਹਦਾ ਮੁੰਡਾ ਤੇ ਉਹਨਾਂ ਦਾ ਸੀਰੀ ਜਿਹੜੇ ਜੀ ਉਹ ਤਿੰਨੇ ਸ਼ਾਮਲ ਸਨ ਇਸ ਸਾਰੀ ਘਟਨਾ ਦੇ ਵਿੱਚ। ਔਰ ਪੁਲਿਸ ਨੇ ਹੁਣ ਜਿਹੜੀਆਂ ਜੀ ਇਹ ਗ੍ਰਿਫਤਾਰੀਆਂ ਕਰਕੇ ਇਹ ਕਿਹਾ ਕਿ ਇਸ ਮਸਲੇ ਨੂੰ ਹੱਲ ਜਿਹੜਾ ਜੀ ਉਹ ਕਰ ਲਿਆ ਗਿਆ, ਪਰ ਜਿਹੜੀ ਪੁਲਿਸ ਦੇ ਅੰਦਰ ਇਸ ਘਟਨਾ ਤੋਂ ਬਾਅਦ ਜਿਹੜੀ ਹੈ ਜੀ ਸੁਗਬਗਾਹਟ ਆ ਰਹੀ ਹੈ ਜੀ ਉਹ ਸ਼ਾਇਦ ਉਹਦੇ ਤੋਂ ਡਰਦਿਆਂ ਇਹ ਗ੍ਰਿਫਤਾਰੀਆਂ ਹੋਈਆਂ ਨੇ। ਨਹੀਂ ਤਾਂ ਪਹਿਲਾਂ ਜਿਹੋ ਜਿਹੀਆਂ ਖਬਰਾਂ ਇਹ ਆ ਰਹੀਆਂ ਸਨ ਕਿ SSP ਦਾ ਬਿਆਨ ਆ ਗਿਆ ਸੀ ਜੀ ਸਾਡਾ ਜਿਹੜਾ ਮੁਲਾਜ਼ਮ ਹੈ ਉਹਨੇ ਸ਼ਰਾਬ ਪੀਤੀ ਹੋਈ ਸੀ, ਜਦੋਂ ਕਿ ਉਹ ਇਸ ਬਿਆਨ ਤੋਂ ਬਾਅਦ ਦੇ ਵਿੱਚ ਜਿਹੜਾ ਜੀ ਉਹ ਪਾਸੇ ਹੋਏ ਨੇ। ਜੀ ਅਗਲੀ ਜੇ ਆਪਾਂ ਗੱਲ ਕਰੀਏ SYL ਸੰਬੰਧੀ ਰਿਪੋਰਟ ਪਹੁੰਚੀ ਆ ਜਿਹੜੇ ਜੀ ਅਦਾਲਤ ਦੇ ਵਿੱਚ। ਇੱਕ ਪਾਸੇ ਜਿਹੜੀ ਸਰਕਾਰ ਕਹਿ ਰਹੀ ਵੀ ਅਸੀਂ ਪੂਰ ਦਿੱਤੀ ਹੈ ਨਹਿਰ, ਤੇ ਰਿਪੋਰਟ ਦੇ ਵਿੱਚ ਜਾਂ ਉਹਨਾਂ ਨੇ ਇਹ ਪਾਇਆ ਵੀ SYL ਨੂੰ ਹੋਇਆ ਹੀ ਕੁਛ ਨਹੀਂ ਹੈ। ਦੇਖੋ ਇਹ ਜਿਹੜੀਆਂ ਜ਼ਮੀਨੀ ਹਕੀਕਤਾਂ ਨੇ ਉਹਦੇ ਬਾਰੇ ਜਿਹੜੀ ਇਹ ਰਿਸੀਵਰਾਂ ਦੀ ਰਿਪੋਰਟ ਹੈ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਸਬਮਿਟ ਕੀਤੀ ਗਈ ਹੈ ਜੀ। ਜਸਟਿਸ ਜਿਹੜੇ PC ਘੋਸ਼ ਤੇ ਅਮਿਤਵ ਰਾਏ ਦੇ ਉੱਤੇ ਆਧਾਰਿਤ ਜਿਹੜਾ ਬੈਂਚ ਹੈ ਉਹਨੇ ਇਹ ਕਿਹਾ ਕਿ ਜਿਹੜੀਆਂ ਰਿਪੋਰਟਾਂ ਪੰਜਾਬ, ਹਰਿਆਣਾ ਤੇ ਕੇਂਦਰ ਨੂੰ ਦਿੱਤੀਆਂ ਜਾਣਗੀਆਂ ਔਰ ਇਸ ਮਾਮਲੇ ਦੇ ਉੱਤੇ ਸੁਣਵਾਈ ਜਿਹੜੀ ਹੈ ਜੀ ਜਨਵਰੀ 17 ਦੇ ਤੀਜੇ ਹਫ਼ਤੇ ਦੇ ਵਿੱਚ ਜਿਹੜੀ ਹੈ ਜੀ ਉਹ ਹੋਊਗੀ। ਪੰਜਾਬ ਦੇ ਵੱਲੋਂ ਜਿਹੜੇ ਜੀ ਹੁਣ ਸੀਨੀਅਰ ਵਕੀਲ ਪੇਸ਼ ਹੋਏ ਨੇ ਰਾਮ ਜੇਠ ਮਲਾਨੀ, ਉਹਨਾਂ ਨੇ ਅਪੀਲ ਕੀਤੀ ਕਿ ਮਾਮਲੇ ਦੀ ਸੁਣਵਾਈ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਕੀਤੀ ਜਾਵੇ, ਪਰ ਬੈਂਚ ਨੇ ਅਗਲੇ ਮਹੀਨੇ ਤਰੀਕ ਜਿਹੜੀ ਹੈ ਜੀ ਉਹ ਰੱਖ ਦਿੱਤੀ ਹੈ। ਜਿਹੜੇ ਇਹ ਰਿਸੀਵਰ ਨੇ ਜਿਨ੍ਹਾਂ ਨੇ ਇਹ ਰਿਪੋਰਟ
ਸਬਮਿਟ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ 10 ਥਾਵਾਂ ਦੇ ਉੱਤੇ ਜਾ ਕੇ ਉਹਨਾਂ ਨੇ SYL ਜਿਹੜੀ ਹੈ ਜੀ ਉਹ ਆਪ ਜਾ ਕੇ ਦੇਖੀ ਆ। ਉਹਨਾਂ ਨੇ ਕਿਹਾ ਕਿ ਨਹਿਰ ਨੂੰ ਜਾਣ ਬੁੱਝ ਕੇ ਨੁਕਸਾਨ ਪਹੁੰਚਾਉਣ ਦਾ ਕਿਤੇ ਕੋਈ ਨਿਸ਼ਾਨ ਨਹੀਂ ਹੈਗਾ। ਜਿਹੜੇ ਦੂਜੇ ਦੋ ਰਿਸੀਵਰ ਨੇ ਪੰਜਾਬ ਪੁਲਿਸ ਦੇ ਮੁਖੀ ਤੇ ਮੁੱਖ ਸਕੱਤਰ, ਉਹਨੇ ਆਪਣੀਆਂ ਰਿਪੋਰਟਾਂ ਸੀਲਬੰਦ ਲਿਫਾਫੇ ਦੇ ਵਿੱਚ ਜਮ੍ਹਾਂ ਜਿਹੜੀਆਂ ਉਹ ਕਰਾਈਆਂ ਨੇ। ਹਰਿਆਣੇ ਦੇ ਵੱਲੋਂ ਵਕੀਲ ਜਿਹੜੇ ਜਗਦੀਪ ਧਨਗੜ ਪੇਸ਼ ਹੋਏ ਜੀ, ਉਹਨਾਂ ਨੇ ਇਹ ਕਿਹਾ ਕਿ ਨਹਿਰ ਨੂੰ ਨੁਕਸਾਨ ਜਿਹੜਾ ਜੀ ਉਹ ਪਹੁੰਚਾਇਆ ਗਿਆ ਸੀਗਾ ਔਰ ਇਹਦੇ ਨੁਕਸਾਨ ਪਹੁੰਚਾਉਣ ਦਾ ਉਹਨੇ ਜਵਾਬ ਮੰਗਣ ਦੀ ਗੱਲ ਜਿਹੜੀ ਹੈ ਜੀ ਉਹ ਆਖੀ ਸੀਗੀ। ਤੋ ਜਿਹੜੀ ਇੱਕ ਪਾਸੇ ਜਿਹੜੀ ਪੰਜਾਬ ਸਰਕਾਰ ਹੈ ਜੀ ਉਹ ਇਹ ਕਹਿੰਦੀ ਆ ਅਸੀਂ ਬਹੁਤੇ ਥਾਵਾਂ ਤੋਂ ਨਹਿਰ ਪੂਰ ਦਿੱਤੀ ਹੈ। ਤੁਹਾਨੂੰ ਯਾਦ ਹੋਣਾ ਜਿਹੜੀਆਂ JCB ਮਸ਼ੀਨਾਂ ਸੀਗੀਆਂ ਜੀ ਉਹ ਲਾ ਕੇ ਪੂਰਨ ਦਾ ਯਤਨ ਵੀ ਕੀਤਾ ਗਿਆ ਸੀ। ਜਦੋਂ ਕਿ ਇਹ ਜਿਹੜੀ ਰਿਪੋਰਟ ਹੈ ਜੀ ਇਹਦੇ ਵਿੱਚ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਸਰਕਾਰ ਨੇ ਡੀਨੋਟੀਫਾਈ ਕੀਤੀਆਂ ਜੀ ਜ਼ਮੀਨਾਂ, ਉਹਦੇ ਵਿੱਚ ਮੁੱਖ ਮੰਤਰੀ ਹੋਰਾਂ ਦਾ ਬਿਆਨ ਵੀ ਇਹ ਆਇਆ ਸੀਗਾ। ਮੋਗਾ ਰੈਲੀ ਦੇ ਵਿੱਚ ਵੀ ਉਹਨਾਂ ਨੇ ਗੱਲ ਕਹੀ ਸੀ ਕਿ ਕੋਈ ਅਫਸਰ ਜਿਹੜੀ ਕੇਂਦਰੀ ਟੀਮ ਆਉਂਦੀ ਆ ਉਹਦੀ ਕੋਈ ਮਦਦ ਨਹੀਂ ਕਰੂਗਾ। ਜਦੋਂ ਕਿ ਜਿਹੜੇ ਇਹ ਰਿਸੀਵਰ ਆਏ ਨੇ ਉਹਨਾਂ ਦੇ ਨਾਲ ਪੰਜਾਬ ਸਰਕਾਰ ਦੇ ਆਫੀਸਰ ਜਿਹੜੇ ਆ ਜੀ ਉਹ ਸਾਰਾ ਮੌਕਾ ਉਹਨਾਂ ਨੂੰ ਲਿਜਾ ਕੇ ਦਿਖਾਉਂਦੇ ਰਹੇ ਨੇ ਕਿ ਆਹ ਦੇਖੋ ਜੀ ਕੋਈ ਨੁਕਸਾਨ ਜਿਹੜਾ ਨਹਿਰ ਨੂੰ ਨਹੀਂ ਹੋਇਆ, ਸਾਰੀ ਨਹਿਰ ਉਸੇ ਤਰੀਕੇ ਦੇ ਨਾਲ ਹੈ। ਜਿਹੜੀ ਕਿਸੇ ਜਗ੍ਹਾ ਤੋਂ ਟੁੱਟੀ ਹੋਈ ਆ ਉਹ ਪੁਰਾਣੀ ਹੋਣ ਕਰਕੇ ਟੁੱਟੀ ਆ, ਸਰਕਾਰ ਨੇ ਕਿਸੇ ਜਗ੍ਹਾ ਤੋਂ ਨਹੀਂ ਤੋੜੀ। ਲੋਕਾਂ ਨੂੰ ਕੁਝ ਕਹੀ ਜਾ ਰਹੇ ਜੀ, ਜਿਹੜੇ ਉੱਥੇ ਨਾਲ ਅਫਸਰ ਤੁਰੇ ਫਿਰਦੇ ਨੇ ਸੁਪਰੀਮ ਕੋਰਟ ਦੇ ਡੰਡੇ ਤੋਂ ਡਰਦੇ ਆ ਜਿਹੜਾ ਜੀ, ਉੱਥੇ ਉਹਨਾਂ ਨੂੰ ਕੁਝ ਹੋਰ ਵਿਖਾਈ ਜਾ ਰਹੇ ਨੇ। ਜੀ ਅੱਗੇ ਜਿਹੜੀ ਆਪਾਂ ਅੱਜ ਗੱਲ ਕਰੀਏ ਵੀ ਕਾਂਗਰਸ ਦੀ ਪਹਿਲੀ 61 ਉਮੀਦਵਾਰਾਂ ਦੀ ਸੂਚੀ ਜਾਰੀ ਹੋਈ ਆ, ਦੇਖ ਕੇ ਇੱਦਾਂ ਲੱਗਦਾ ਆ ਮਾਰਾਂ ਦਾ ਵੀ ਬੜੇ ਬੋਚ ਕੇ ਪੈਰ ਧਰੇ ਆ ਕਾਂਗਰਸ ਨੇ। ਬਿਲਕੁਲ ਜੀ, ਐਕਚੁਅਲੀ ਇਹ ਹੈ ਕਿ ਜਿਵੇਂ ਇਹ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਦੇ ਅੰਦਰ ਜਿਹੜੀਆਂ ਜੀ ਉਹ ਬਾਗੀ ਸੁਰਾਂ ਬਹੁਤ ਜ਼ਿਆਦਾ ਨੇ, ਉਹ ਉਸੇ ਤਰੀਕੇ ਦੇ ਨਾਲ ਜਿਹੜਾ ਜੀ ਖਿੱਚਾਤੂਈ ਦਿੱਲੀ ਦੇ ਵਿੱਚ ਜਾਰੀ ਹੈ ਜੀ। ਜਿਹੜੇ ਕੈਪਟਨ ਅਮਰਿੰਦਰ ਸਿੰਘ ਹੁਰੀ ਤੇ ਆਸ਼ਾ ਕੁਮਾਰੀ, ਉਹਨਾਂ ਦਾ ਸਟੈਂਡ ਹੋਰ ਹੈ। ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ, ਅੰਬਿਕਾ ਸੋਨੀ, ਰਵਨੀਤ ਬਿੱਟੂ, ਇਹ ਧੜਾ ਜਿਹੜਾ ਜੀ ਇੱਕ ਪਾਸੇ ਆ। ਇਹ ਨਹੀਂ ਚਾਹੁੰਦੇ ਕਿ ਜਿਹੜੇ ਜੀ ਅਕਾਲੀ ਦਲ ਦੇ ਵਿੱਚੋਂ ਆਏ ਲੋਕ ਨੇ ਉਹਨਾਂ ਨੂੰ ਜਿਹੜੀਆਂ ਜੀ ਟਿਕਟਾਂ ਦਿੱਤੀਆਂ ਜਾਣ। ਜਿਹੜੀ 61 ਉਮੀਦਵਾਰਾਂ ਦੀ ਲਿਸਟ ਆਈ ਆ, ਇਹਦੀ ਕੋਸ਼ਿਸ਼ ਕੀਤੀ ਆ ਕਾਂਗਰਸ ਨੇ ਕਿ ਕਿਸੇ ਕਿਸਮ ਦੀ ਕੰਟਰੋਵਰਸੀ ਜਿਹੜੀ ਆ ਜੀ ਉਹ ਨਾ ਆਵੇ। ਇਸੇ ਕਰਕੇ ਅਹਿਮ ਸੀਟਾਂ ਜਿਹੜੀਆਂ ਜੀ ਉਹ ਰੋਕ ਲਈਆਂ ਗਈਆਂ ਨੇ। ਅਜੇ ਵੀ ਰਾਜਾ ਵੜਿੰਗ, ਤਰਲੋਚਨ ਸੂੰਢ, ਜਗਮੋਹਨ ਸਿੰਘ ਕੰਗ, ਜੋਗਿੰਦਰ ਪੰਜ ਗਰਾਈ, ਰਕੇਸ਼ ਪਾਂਡੇ, ਲਾਲ ਸਿੰਘ, ਅਮਰੀਕ ਸਿੰਘ ਢਿੱਲੋਂ, ਅਜੈਬ ਸਿੰਘ ਭੱਟੀ, ਮੁਹੰਮਦ ਸਦੀਕ, ਕਰਨ ਬਰਾੜ, ਇਹਨਾਂ ਦੇ ਨਾਮ ਅਜੇ ਵੀ ਨਹੀਂ ਆਏ ਇਸ ਲਿਸਟ ਦੇ ਵਿੱਚ। ਇਹਦਾ ਮਤਲਬ ਕੰਟਰੋਵਰਸੀ ਜਿਹੜੀ ਹੈ ਜੀ ਇਹਨਾਂ ਸੀਟਾਂ ਦੇ ਉੱਤੇ ਵੀ ਜਿਹੜੀ ਹੈ ਜੀ ਉਹ ਹੈਗੀ ਆ। 4 ਜਿਹੜੇ ਵਿਧਾਇਕ ਨੇ ਉਹਨਾਂ ਨੂੰ ਜਿਹੜਾ ਜੀ ਉਹ ਟਿਕਟ ਉਹਨਾਂ ਦੇ ਪਾਸੇ ਗਏ ਨੇ। ਪਟਿਆਲੇ ਤੋਂ ਪ੍ਰਨੀਤ ਕੌਰ ਜਿਹੜੇ ਨੇ ਉਹਨਾਂ ਦੇ, ਨਵੇਂ ਸ਼ਹਿਰ ਤੋਂ ਇਕਬਾਲ ਕੌਰ ਬਬਲੀ, ਕਾਦੀਆਂ ਤੋਂ ਚਰਨਜੀਤ ਕੌਰ ਬਾਜਵਾ, ਰਾਮਕੋਟ ਤੋਂ ਗੁਰਚਰਨ ਸਿੰਘ ਨੂੰ ਜਿਹੜੀ ਹੈ ਜੀ ਉਹ ਟਿਕਟ ਨਹੀਂ ਦਿੱਤੀ ਗਈ, ਰਾਏਕੋਟ ਤੋਂ ਮਾਫ ਕਰਨਾ। ਔਰ ਜਿਹੜਾ ਜੀ ਇੱਕ ਪਰਿਵਾਰ ਦੇ ਵਿੱਚ ਇੱਕ ਟਿਕਟ ਵਾਲੀ ਜਿਹੜੀ ਗੱਲ ਹੈ ਉਹ ਸ਼ਾਇਦ ਕਿਤੇ ਨਾ ਕਿਤੇ ਉਹ ਵੀ ਇੱਕ ਵੱਡੀ ਮੁਸੀਬਤ ਜਿਹੜੀ ਆ ਉਹ ਬਣ ਰਹੀ ਹੈ। ਲਾਲ ਸਿੰਘ ਦੀ ਟਿਕਟ ਜਿਹੜੀ ਆ ਜੀ ਉਹ ਰੋਕੇ ਜਾਣ ਦਾ ਇਹੀ ਕਾਰਨ ਹੈ। ਲਾਲ ਸਿੰਘ ਹੁਰੀ ਤੋਂ ਹਲਕਾ ਸਨੌਰ ਤੋਂ ਤਿਆਰੀ ਖਿੱਚੀ ਫਿਰਦੇ ਨੇ। ਉਹਨਾਂ ਦੇ ਮੁੰਡੇ ਨੇ ਜਿਹੜੇ ਬੋਰਡ ਲਾਉਣ ਵਾਲੇ ਆ, ਉਹਦੀ ਨੇਰੀ ਲਿਆਂਦੀ ਪਈ ਆ ਜੀ ਹਲਕਾ ਸਮਾਣਾ ਦੇ ਵਿੱਚ। ਉਹ ਇਹ ਕਹਿੰਦੇ ਆ ਸਾਨੂੰ ਦੋਨੋਂ ਟਿਕਟਾਂ ਮਿਲ ਰਹੀਆਂ ਨੇ। ਕਾਂਗਰਸ ਜਿਹੜੀ ਹੈ ਜੀ ਉਹ ਕਹਿੰਦੀ ਆ ਕਿ ਇੱਕ ਪਰਿਵਾਰ ਦੇ ਵਿੱਚ ਅਸੀਂ 2 ਟਿਕਟਾਂ ਜਿਹੜੀਆਂ ਜੀ ਉਹ ਦੇਣੀਆਂ ਨਹੀਂ ਆ। ਜਿਹੜੀਆਂ 6 ਔਰਤਾਂ ਇਸ ਲਿਸਟ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ, 9 ਨੌਜਵਾਨ ਜਿਹੜੇ ਨੇ ਉਹਨਾਂ ਨੂੰ ਟਿਕਟਾਂ ਮਿਲੀਆਂ ਨੇ, 7 ਨਵੇਂ ਚਿਹਰੇ ਸ਼ਾਮਲ ਕੀਤੇ ਗਏ ਆ। ਬੇਸ਼ੱਕ ਇਹਦੇ ਵਿੱਚ ਚਿਹਰਿਆਂ ਦੇ ਵਿੱਚ, ਨਵੇਂ ਚਿਹਰਿਆਂ ਦੇ ਵਿੱਚ ਜਿਹੜੇ ਲੀਡਰ ਨੇ ਉਹਨਾਂ ਦੇ ਨਿਆਣੇ ਹੀ ਨੇ ਗਾ, ਔਰ ਜਿਹੜੇ 2 IAS ਆ ਉਹਨਾਂ ਨੂੰ ਜਿਹੜੀ ਹੈ ਜੀ ਟਿਕਟ ਵੀ ਇਹਦੇ ਵਿੱਚ ਮਿਲੀ ਆ। ਅਸਲ ਦੇ ਵਿੱਚ ਇਹਦੇ ਉੱਤੇ ਰੀਅਲ ਪ੍ਰਤੀਕਰਮ ਅਜੇ ਜਿਹੜਾ ਜੀ ਵੱਖ-ਵੱਖ ਏਰੀਆਜ਼ ਦੇ ਵਿੱਚੋਂ ਅੱਜ ਆਊਗਾ, ਕਿਉਂਕਿ ਇਹ ਕੱਲ ਦੇਰ ਸ਼ਾਮ ਲਿਸਟ ਜਿਹੜੀ ਆ ਉਹ ਜਾਰੀ ਕੀਤੀ ਗਈ ਆ। ਕਈ ਕਿਸਮ ਦੀ ਹਿਲਜੁਲ ਜਿਹੜੀ ਆ ਜੀ ਉਹ ਨਜ਼ਰ ਆਊਗੀ ਕੱਲ ਤੱਕ, ਪਰ ਸ਼ਾਇਦ ਕਾਂਗਰਸ ਦੀ ਜਿਹੜੀ ਅਗਲੀ ਲਿਸਟ ਹੈ ਉਹਨੂੰ ਹੁਣ ਡਿਲੇ ਕੀਤਾ ਜਾਊਗਾ, ਉਹਨੂੰ ਰੋਕਿਆ ਜਾਊਗਾ ਜਿੰਨੀ ਦੇਰ ਤੱਕ ਖਿੱਚਿਆ ਜਾ ਸਕਦਾ, ਤਾਂ ਕਿ ਚੋਣਾਂ ਦੇ ਪਹਿਲਾਂ ਜਿਹੜਾ ਜੀ ਨੇੜੇ ਤੇੜੇ ਇਹ ਲਿਸਟ ਜਾਰੀ ਕੀਤੀ ਜਾਵੇ, ਤਾਂ ਕਿ ਬਗਾਵਤ ਜਿਹੜੀ ਹੈ ਜੀ ਉਹ ਘੱਟ ਹੋਵੇ ਤੇ ਉਹਨੂੰ ਠੱਲਣਾ ਜਿਹੜਾ ਉਹ ਸੌਖਾ ਰਹੇ। ਦੇਖਣਾ ਇਹੀ ਹੋਊਗਾ ਜੀ ਜਿਹੜੀ ਅਗਲੀ ਲਿਸਟ ਹੈ ਉਹਦੇ ਉੱਤੇ ਵਿਰੋਧੀਆਂ ਦੀਆਂ ਨਿਗਾਹ ਵੀ ਜਿਹੜੀਆਂ ਦੀ ਉਹ ਜ਼ਿਆਦਾ ਲੱਗੀਆਂ ਹੋਈਆਂ। ਜੀ ਬਿਲਕੁਲ। ਅੱਗੇ ਜੇ ਆਪਾਂ ਗੱਲ ਕਰੀਏ ਵੀ ਚੋਣਾਂ ਜਿਉਂ-ਜਿਉਂ ਨਜ਼ਦੀਕ ਆ ਰਹੀਆਂ ਤੇ ਹੁਣ ਸਰਕਾਰ ਨੂੰ ਪੁਲਿਸ ਸੁਧਾਰ ਵੀ ਦਿਸ ਰਹੇ ਨੇ। ਬਿਲਕੁਲ ਜੀ, ਐਕਚੁਅਲੀ ਜਿਹੜਾ
ਪੁਲਿਸ ਦਾ ਨੀਲਾਕਰਨ ਕੀਤਾ ਜਿਹੜਾ ਪਿਛਲੇ ਸਾਲਾਂ ਦੇ ਦੌਰਾਨ, ਉਹ ਸ਼ਾਇਦ ਕਿਤੇ ਨਾ ਕਿਤੇ ਹੁਣ ਰੜਕਣਾ ਸ਼ੁਰੂ ਹੋਇਆ ਜੀ। ਜਿਸ ਤਰੀਕੇ ਦੇ ਨਾਲ ਚੋਣ ਕਮਿਸ਼ਨ ਦੇ ਕੋਲੇ ਰਿਪੋਰਟਾਂ ਨੇ, ਚੋਣ ਕਮਿਸ਼ਨ ਬਾਰ-ਬਾਰ ਇੱਕੋ ਹੀ ਗੱਲ ਜਿਹੜੀ ਕਹੀ ਜਾ ਰਿਹਾ ਕਿ ਇਹਦਾ ਸਿਆਸੀਕਰਨ ਜਿਹੜਾ ਦੀ ਹੋ ਗਿਆ ਪੁਲਿਸ ਦਾ। ਸਭ ਤੋਂ ਵੱਡੀ ਸਮੱਸਿਆ ਉਹਨਾਂ ਨੂੰ ਇਹੀ ਜਿਹੜੀ ਇਹਦੀ ਆ ਰਹੀ ਹੈ ਕਿ ਕਿਵੇਂ ਇਹ ਸਾਰਾ ਕੁਝ ਜਿਹੜਾ ਦੀ ਉਹ ਤੋੜਿਆ ਜਾਵੇ। ਖਾਸ ਤੌਰ ਦੇ ਉੱਤੇ ਕੁਝ ਜਿਹੜੇ ਵੱਡੇ ਆਫੀਸਰ ਨੇ ਉਹ ਜਿਵੇਂ ਸਿਆਸੀ ਨੇਤਾਵਾਂ ਵਾਂਗੂ ਵਿਚਰਦੇ ਨੇ, ਸਿਆਸੀ ਨੇਤਾਵਾਂ ਦਾ ਰੋਲ ਜਿਹੜਾ ਦੀ ਉਹ ਨਿਭਾ ਰਹੇ ਨੇ। ਹੁਣ ਜਿਹੜੇ ਹੇਠਲੇ ਪੁਲਿਸ ਆਫੀਸਰ ਨੇ ਉਹਨਾਂ ਨੂੰ ਖੁਸ਼ ਕਰਨ ਦੇ ਵਾਸਤੇ ਕੁਝ ਫੈਸਲੇ ਜਿਹੜੇ ਨੇ ਜੀ ਉਹ ਕੀਤੇ ਗਏ ਨੇ। ਆਖਰੀ ਦਿਨਾਂ ਦੇ ਵਿੱਚ, ਲਾਸਟ ਦਿਨਾਂ ਦੇ ਵਿੱਚ, ਆਖਰੀ ਤੋਂ ਆਖਰੀ ਦਿਨਾਂ ਦੇ ਵਿੱਚ ਜਿਹੜੇ ਡਿਪਟੀ ਮੁੱਖ ਮੰਤਰੀ ਨੇ ਸੁਖਬੀਰ ਸਿੰਘ ਬਾਦਲ ਹੋਰੀ, ਉਹਨਾਂ ਨੇ ਪੁਲਿਸ ਮੁਲਾਜ਼ਮਾਂ ਦੀਆਂ ਥੋਕ ਦੇ ਵਿੱਚ ਤਰੱਕੀਆਂ ਜਿਹੜੀਆਂ ਦੀ ਉਹ ਕੀਤੀਆਂ ਨੇ। ਜਲੰਧਰ ਦੇ ਵਿੱਚ 5624 ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਸਟਾਰ ਤੇ ਫੀਤੀਆਂ ਜਿਹੜੀਆਂ ਦੀ ਉਹ ਲਾਈਆਂ ਗਈਆਂ ਨੇ, ਔਰ ਇਹ ਕਿਹਾ ਗਿਆ ਜੀ ਕਿ ਸਰਕਾਰ ਨਵੇਂ ਨਿਯਮ ਜਿਹੜੇ ਆ ਜੀ ਉਹ ਬਣਾ ਰਹੀ ਆ। ਛੇਤੀ ਇਹ ਸਾਹਮਣੇ ਆਉਣਗੇ। ਕਦੋਂ ਸਾਹਮਣੇ ਆਉਣਗੇ? ਸ਼ਾਇਦ ਚੋਣ ਜ਼ਾਬਤਾ ਲੱਗਣ ਤੋਂ ਬਾਅਦ। ਇਹ ਕਿਹਾ ਜਾ ਰਿਹਾ ਜੀ ਕਿ ਭਰਤੀ ਹੋਣ ਵਾਲਾ ਸਿਪਾਹੀ ਜਿਹੜਾ ਜੀ ਘੱਟੋ ਘੱਟ ਸਬ ਇੰਸਪੈਕਟਰ ਰੈਂਕ ਤੋਂ ਰਿਟਾਇਰ ਹੋਊਗਾ। ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਦੂਰ ਦਰਾਡੇ ਜ਼ਿਲ੍ਹਿਆਂ ਦੇ ਵਿੱਚ ਡਿਊਟੀ ਦੇ ਵਾਸਤੇ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਉਹਦੇ ਲਈ ਪੱਕੀਆਂ ਬੈਰਕਾਂ ਦਾ ਨਿਰਮਾਣ ਕੀਤਾ ਜਾਊਗਾ। ਤੁਸੀਂ ਵਾਅਦੇ ਦੇਖੋ ਜੀ। ਔਰ ਜਿਹੜਾ ਜੀ ਇਹ ਵੀ ਕਿਹਾ ਗਿਆ ਜੀ ਕਿ ਹਫ਼ਤਾਵਾਰੀ ਛੁੱਟੀ ਦਾ ਇੰਤਜ਼ਾਮ ਜਿਹੜਾ ਜੀ ਉਹ ਕੀਤਾ ਜਾ ਰਿਹਾ ਕਿ ਹਫ਼ਤੇ ਦੇ ਵਿੱਚ ਇੱਕ ਛੁੱਟੀ ਹੋਵੇ, ਕਿਉਂਕਿ ਇਹ ਸਾਰਾ ਕੁਝ ਜਿਹੜੇ ਵਿਰੋਧੀ ਧਿਰਾਂ ਨੇ ਜੀ ਉਹ ਆਪੋ ਆਪਣੇ ਬਿਆਨਾਂ ਦੇ ਵਿੱਚ ਜਾਂ ਚੋਣ ਮੈਨੀਫੈਸਟੋ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਸਰਕਾਰ ਇਹ ਸਮਝਦੀ ਹੈ ਕਿ ਪਹਿਲਾਂ ਐਲਾਨ ਕਰਕੇ ਸ਼ਾਇਦ ਉਸ ਮੈਨੀਫੈਸਟੋ ਨੂੰ ਜਿਹੜਾ ਜੀ ਉਹ ਕੱਟਿਆ ਜਾਊਗਾ। ਜਿਹੜੀਆਂ ਕੰਟੀਨਾਂ ਨੇ ਉਹਦੇ ਉੱਤੋਂ ਵੀ ਵੈਟ, ਜਿਵੇਂ ਪਹਿਲਾਂ ਵੀ ਸਾਂਝਾ ਕੀਤਾ ਕਿ 14.5% ਹੈ, ਇਹ 5.5% ਜਿਹੜਾ ਜੀ ਇਹ ਕਿਹਾ ਕਿ ਇਹ ਕੀਤਾ ਜਾ ਰਿਹਾ। ਔਰ ਇਹ ਵੀ ਕਿਹਾ ਗਿਆ ਜੀ ਕਿ ਨਵੇਂ ਹਥਿਆਰ ਜਿਹੜੇ ਨੇ ਤੇ ਹੋਰ ਸਾਜ਼ੋ ਸਮਾਨ ਜਿਹੜਾ ਉਹ ਪੁਲਿਸ ਨੂੰ ਛੇਤੀ ਲੈ ਕੇ ਦਿੱਤਾ ਜਾਊਗਾ। ਸਵਾਲ ਫਿਰ ਉਹੀ ਹੈ ਜੀ ਕਿ ਕਦੋਂ ਲੈ ਕੇ ਦਿੱਤਾ ਜਾਊਗਾ? ਨਵੀਂ ਸਰਕਾਰ ਬਣਨ ਦੇ ਮੌਕੇ, ਇਸੇ ਸਰਕਾਰ ਦੇ ਮੌਕੇ, ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ, ਚੋਣ ਜ਼ਾਬਤਾ ਲੱਗਣ ਤੋਂ ਬਾਅਦ ਕਿਹੜੇ? ਪਰ ਏਦਾਂ ਹੈ ਜੀ ਕਿ ਜਿਸ ਕਿਸਮ ਦੇ ਬਿਆਨਬਾਜ਼ੀ ਜਿਹੜੀ ਹੈ ਜੀ ਉਹ ਆ ਰਹੀ ਆ, ਇਹ ਤਾਂ ਹੁਣ ਮੁਲਾਜ਼ਮ ਵਰਗ ਆ ਜੀ, ਉਹਨਾਂ ਨੂੰ ਜਿਹੜੀ ਹੈ ਇਹ ਗੱਲ ਸਮਝਣੀ ਚਾਹੀਦੀ ਹੈ। ਜਿਹੜੇ ਪੱਕੇ ਕੀਤੇ ਸੀਗੇ ਕੱਚੇ ਉਹ ਵੀ ਵਿੱਚ ਵਿਚਾਲੇ ਸਾਰਾ ਕੁਝ ਹੀ ਜਿਹੜਾ ਜੀ ਉਹ ਰਹਿ ਗਿਆ। ਉਹ ਇੱਕ ਸ਼ਰਾਰਤ ਦੇ ਤਹਿਤ ਜਿਹੜਾ ਸੀਗਾ ਵਿਧਾਨ ਸਭਾ ਦਾ ਜਦੋਂ ਸੈਸ਼ਨ ਚੱਲ ਰਿਹਾ ਸੀਗਾ ਉਦੋਂ ਆਰਡੀਨੈਂਸ ਜਾਰੀ ਕੀਤਾ ਗਿਆ, ਜਿਹੜਾ ਕਿ ਆਰਡੀਨੈਂਸ ਜਾਰੀ ਕੀਤਾ ਨਹੀਂ ਜਾ ਸਕਦਾ ਜਦੋਂ ਸੈਸ਼ਨ ਚੱਲਦਾ ਹੋਵੇ। ਤਾਂ ਇਹ ਟੈਕਨੀਕਲ ਮਿਸਟੇਕ ਜਿਹੜੀ ਸੀਗੀ ਜੀ ਉਹ ਸਾਰਾ ਕੁਝ ਧਰਿਆ ਧਰਾਇਆ ਰਹਿ ਗਿਆ। ਨਾ ਮੁੜ ਕੇ ਉਹਦੇ ਸੰਬੰਧੀ ਕੋਈ ਮੀਟਿੰਗ ਹੋਈ, ਨਾ ਦੁਬਾਰਾ ਜਿਹੜਾ ਜੀ ਉਹ ਆਰਡੀਨੈਂਸ ਜਾਰੀ ਕੀਤਾ। ਜੀ ਜੀ, ਅੱਖਾਂ 'ਚ ਘਾਟਾ ਪਾਉਣਾ ਹੁੰਦਾ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਚੋਣ ਜ਼ਾਬਤਾ ਨਜ਼ਦੀਕ ਆ, ਲੱਗਣ ਹੀ ਵਾਲਾ ਹੈ, ਤੇ ਅਫਸਰਾਂ ਦੇ ਕਹਿੰਦੇ ਜੀ ਹਾਵ ਭਾਵ ਤੌਰ ਤਰੀਕੇ ਬਦਲਣੇ ਸ਼ੁਰੂ। ਬਿਲਕੁਲ ਜੀ, ਚੋਣ ਜ਼ਾਬਤਾ, ਕਿਉਂਕਿ ਮੈਂ ਕੱਲ ਵੀ ਕਿਸੇ ਨਾਲ ਗੱਲ ਕਰ ਰਿਹਾ ਸੀਗਾ, ਕੋਈ ਇਹ ਸਮਾਂ ਸੀਗਾ ਜੀ ਅੱਜ ਤੋਂ 20 ਸਾਲ ਪਹਿਲਾਂ ਕਿਸੇ ਨੂੰ ਇਹ ਚੇਤਾ ਵੀ ਨਹੀਂ ਸੀ ਹੁੰਦਾ ਕਿ ਜਿਹੜਾ ਚੋਣ ਕਮਿਸ਼ਨ ਹੈ ਉਹਦਾ ਰੋਲ ਕੀ ਹੁੰਦਾ, ਉਹ ਕਿਹੜੇ ਤਰੀਕੇ ਦੇ ਨਾਲ ਆਪਣਾ ਰੋਲ ਜਿਹੜਾ ਜੀ ਉਹ ਨਿਭਾਉਂਦਾ। TN ਸੈਸ਼ਨ ਹੁਰੀ ਆਏ, ਅਸਲ ਦੇ ਵਿੱਚ ਉਹਨਾਂ ਨੇ ਚੋਣ ਕਮਿਸ਼ਨ ਜਿਹੜਾ ਜੀ ਉਹ ਕੀ ਹੁੰਦਾ, ਉਹਦੇ ਕੋਲੇ ਪਾਵਰ ਕੀ ਆ, ਉਸ ਬੰਦੇ ਨੇ ਜ਼ਰੂਰ ਜਿਹੜੀ ਜੀ ਉਹ ਦਿਖਾਈ। ਉਦੋਂ ਬਾਅਦ ਤੁਸੀਂ ਇਹ ਕਹਿ ਲਓ ਕਿ ਜਿੰਨੇ ਕੁ ਜਿਹੜੇ ਦੀ ਮੁੱਖ ਚੋਣ ਕਮਿਸ਼ਨ ਆਉਂਦੇ ਰਹੇ, ਤਕਰੀਬਨ ਬਹੁਤਿਆਂ ਨੇ ਬਹੁਤ ਵਧੀਆ ਰੋਲ ਜਿਹੜਾ ਜੀ ਉਹ ਨਿਭਾਇਆ। ਔਰ ਚੋਣ ਸੁਧਾਰਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਵੀ ਇਸ ਵੇਲੇ ਜਿਹੜਾ ਜੀ ਜੇਰੇ ਜਿਹੜਾ ਜੀ ਗੌਰ ਨੇ ਕਿ ਇਹਦੇ ਵਿੱਚ ਕੁਝ ਜਿਹੜੀਆਂ ਚੀਜ਼ਾਂ ਨਵੀਆਂ ਆ ਰਹੀਆਂ ਨੇ ਜੀ। ਇੱਕ ਤਾਂ ਸ਼ਾਇਦ ਹੈਰਾਨਗੀ ਹੋਵੇ ਸੁਣਨ ਵਾਲਿਆਂ ਨੂੰ ਜੀ, 1900 ਦੇ ਕਰੀਬ ਪਾਰਟੀਆਂ ਰਜਿਸਟਰਡ ਨੇ ਭਾਰਤ ਦੇ ਵਿੱਚ, ਸਿਆਸੀ ਪਾਰਟੀਆਂ, ਔਰ ਇਹਦੇ ਵਿੱਚੋਂ 400 ਜਿਹੜੀਆਂ ਪਾਰਟੀਆਂ ਨੇ ਇਦਾਂ ਦੀਆਂ ਨੇ ਜੀ ਜਿਨ੍ਹਾਂ ਨੇ ਕਦੀ ਚੋਣ ਹੀ ਨਹੀਂ ਲੜੀ। ਅੱਛਾ, ਇਹਨਾਂ ਨੂੰ ਪਾਰਟੀਆਂ ਨੂੰ ਇਹ ਆ ਜੀ ਕਿ ਉਹ ਅਕਾਊਂਟ ਖੁਲਾ ਸਕਦੀਆਂ ਨੇ, ਅਕਾਊਂਟ ਜਿਹੜਾ ਜੀ ਉਹਦੇ ਉੱਤੇ ਟੈਕਸ ਕੋਈ ਨਹੀਂਗਾ। ਤੋ ਇਸ ਕਰਕੇ ਇਹ ਜਿਹੜਾ ਨਾ ਜੀ ਬਲੈਕ ਮਨੀ ਉਹਨੂੰ ਵਾਈਟ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ। ਹੁਣ ਸਾਰੇ ਸੂਬਿਆਂ ਤੋਂ ਲਿਸਟ ਜਿਹੜੀ ਹੈ ਜੀ ਉਹ ਮੰਗੀ ਜਾ ਰਹੀ ਹੈ, ਔਰ ਇਹ ਕਿਹਾ ਜਾ ਰਿਹਾ ਜੀ ਇਹ ਪਾਰਟੀਆਂ ਰੱਦ ਹੋਣਗੀਆਂ ਇਹਨਾਂ ਜਿਨ੍ਹਾਂ ਨੇ ਕਦੀ ਚੋਣ ਨਹੀਂ ਲੜੀ। ਔਰ ਜਿਹੜੀ 2 ਥਾਂ ਤੋਂ ਚੋਣ ਲੜਨ ਵਾਲੀ ਗੱਲ ਹੈ ਉਹਦੇ ਉੱਤੇ ਵੀ ਵੱਡਾ ਗੌਰ ਜਿਹੜਾ ਜੀ ਹੋ ਰਿਹਾ ਕਿ ਇਹ ਬੰਦ ਕੀਤਾ ਜਾਵੇ, ਜਿਹੜਾ ਜੀ ਇਹ ਪ੍ਰੈਕਟਿਸ ਜਿਹੜੀ ਚੱਲਦੀ ਹੈ। ਖੈਰ, ਜਿਹੜੀ ਚੋਣ ਜ਼ਾਬਤੇ ਦੀ ਗੱਲ ਹੈ ਜੀ, ਪੰਜਾਬ ਦੇ ਵਿੱਚ ਇਸ ਵੇਲੇ ਚੋਣ ਜ਼ਾਬਤਾ ਜਿਹੜਾ ਜੀ ਉਹ ਪਲ ਪਲ ਉਡੀਕਿਆ ਜਾ ਰਿਹਾ ਲੋਕਾਂ ਦੇ ਵੱਲੋਂ। ਕਿਸੇ ਨਾਲ ਗੱਲ ਕਰੋ ਜੀ, ਕੋਈ ਪੁੱਛਣ ਦੀ ਕੋਸ਼ਿਸ਼ ਕਰੋ, ਉਹ ਕਹਿੰਦਾ ਵੀ ਚੋਣ ਜ਼ਾਬਤਾ ਲੱਗ ਲੈਣ ਦਿਓ। ਇੰਨਾ ਜੇ ਇਸ ਵੇਲੇ ਕਿਤੇ
ਚਰਚਿਤ ਲਫ਼ਜ਼ ਲੱਭਣਾ ਹੋਵੇ ਪੰਜਾਬ ਦੇ ਵਿੱਚੋਂ ਤਾਂ ਸ਼ਾਇਦ ਇਹ ਬਹੁਤ ਚਰਚਿਤ ਲਫ਼ਜ਼ ਜਿਹੜਾ ਜੀ ਹੋ ਸਕਦਾ ਚੋਣ ਜ਼ਾਬਤਾ, ਉਹ ਕਦੋਂ ਲੱਗਣਾ। ਤੋ ਇਹਦੇ ਉੱਤੇ ਜਿਹੜੀਆਂ ਅਟਕਲਾਂ ਨੇ ਉਹ ਪਲ ਪਲ ਜਾਰੀ ਨੇ। ਜਿਹੜੇ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੇ VK ਸਿੰਘ ਹੋਰੀ, ਉਹਨਾਂ ਨੇ ਇਸ਼ਾਰਾ ਕਰ ਦਿੱਤਾ ਜੀ ਕਿ ਚੋਣ ਕਮਿਸ਼ਨ ਦੀਆਂ ਤਿਆਰੀਆਂ ਮੁਕੰਮਲ ਨੇ ਤੇ ਉਹ ਕਿਸੇ ਟਾਈਮ ਵੀ ਚੋਣਾਂ ਦਾ ਜਿਹੜਾ ਐਲਾਨ ਹੋਣਾ, ਜਿਹੜਾ ਉੱਪਰੋਂ ਮੁੱਖ ਚੋਣ ਕਮਿਸ਼ਨ ਨੇ ਕਰਨਾ, ਉਹਦੀ ਤਿਆਰੀ ਦੇ ਵਾਸਤੇ ਜਿਹੜਾ ਜੀ ਉਹਨਾਂ ਨੇ ਕਮਰ ਕੱਸੇ ਜਿਹੜੇ ਨੇ ਉਹ ਕੱਸ ਲਏ ਨੇ। ਚੋਣ ਕਮਿਸ਼ਨ ਵਾਲੇ ਜਿਹੜੇ ਨੇ ਜੀ ਉਹ ਇਹ ਕਹਿੰਦੇ ਨੇ ਕਿ ਜਿਹੜੇ ਬੋਰਡ ਲੱਗੇ ਹੋਏ ਨੇ ਉਹ ਕਹਿੰਦੇ ਸਾਡੇ ਕੋਲ ਜੇ ਪਾਵਰ ਨਹੀਂ, ਜਿੱਦਣ ਪਾਵਰ ਆ ਗਈ 24 ਘੰਟਿਆਂ ਦੇ ਵਿੱਚ ਸਾਰੇ ਬੋਰਡ ਜਿਹੜੇ ਜੀ ਉਹ ਉੱਤਰ ਜਾਣਗੇ। ਸੋ ਡਰ ਜਿਹੜਾ ਜੀ ਉਹ ਪਿਆ ਹੋਇਆ। ਜਿਹੜੇ ਆਪਾਂ ਲੋਕ ਲਭਾਊ ਫੈਸਲਿਆਂ ਦੀਆਂ ਗੱਲਾਂ ਵੀ ਕਰਕੇ ਹਟੇ ਆ ਜੀ ਪਹਿਲਾਂ, ਇਹ ਸਾਰੀਆਂ ਦੀਆਂ ਸਾਰੀਆਂ ਚੋਣ ਕਮਿਸ਼ਨ ਦੇ ਡੰਡੇ ਤੋਂ ਡਰਦਿਆਂ ਪਹਿਲਾਂ ਜਿਹੜੀਆਂ ਜੀ ਉਹ ਕੀਤੀਆਂ ਜਾ ਰਹੀਆਂ ਨੇ। ਇੱਥੇ ਪਟਿਆਲੇ ਦੇ ਵਿੱਚ ਵੀ ਕੱਲ ਇੱਕ ਘਟਨਾ ਵਾਪਰੀ ਕਿ ਪਹਿਲਾਂ ਕਾਂਗਰਸ 'ਚ ਹੁੰਦੇ ਸੀਗੇ ਜੀ ਔਰ ਉਹ ਚਲੇ ਗਏ ਪਿਛਲੇ ਦਿਨੀ ਕਬੀਰ ਦਾਸ ਹੋਰੀ ਅਕਾਲੀ ਦਲ 'ਚ। ਅਕਾਲੀ ਦਲ ਨੇ ਉਹਨਾਂ ਨੂੰ 90 ਤੋਂ ਟਿਕਟ ਦਿੱਤੀ ਹੈ ਰਿਜ਼ਰਵ ਹਲਕੇ ਤੋਂ। ਉਹਦੇ ਮੁੰਡੇ ਨੇ ਜਿਹੜਾ ਜੀ ਉਸੇ ਤਰੀਕੇ ਦੇ ਨਾਲ ਜਿਹੜਾ ਜੀ ਵੀ ਅਸੀਂ ਹੁਣ ਸੱਤਾਧਾਰੀਆਂ ਦੇ ਨਾਲ ਹੈ, ਡਿਪਟੀ ਕਮਿਸ਼ਨਰ ਜਿਹੜੇ ਨੇ ਜੀ ਉਹਨਾਂ ਦੇ ਕੋਲੇ ਕੁਝ ਫਾਈਲਾਂ ਲੈ ਗਏ ਔਰ ਇਹ ਕਿਹਾ ਕਿ ਮੀਟਿੰਗਾਂ ਤਾਂ ਹੁੰਦੀਆਂ ਰਹਿਣਗੀਆਂ, ਕਿਉਂਕਿ ਡਿਪਟੀ ਕਮਿਸ਼ਨਰ ਮੀਟਿੰਗ 'ਚ ਸੀਗੇ ਕਿ ਮੀਟਿੰਗਾਂ ਤਾਂ ਹੁੰਦੀਆਂ ਰਹਿਣਗੀਆਂ, ਪਹਿਲਾਂ ਮੇਰੀ ਜਿਹੜੀ ਹੈ ਜੀ ਉਹ ਮੀਟਿੰਗ ਕਰਾਓ, ਮੇਰਾ ਕੰਮ ਜ਼ਰੂਰੀ ਹੈ। ਜਿਹੜੀ ਫਾਈਲ ਲੈ ਕੇ ਗਏ ਡਿਪਟੀ ਕਮਿਸ਼ਨਰ ਨੇ ਜਿਉਂ ਦੀ ਤਿਉਂ ਮੋੜ ਦਿੱਤੀ ਤੇ ਇਹ ਕਿਹਾ ਕਿ ਇੱਥੇ ਜਿਹੜੀ ਹੈ ਜੀ ਇਸ ਤਰੀਕੇ ਦੇ ਧੌਂਸ ਨਹੀਂ ਚੱਲਣੀ, ਤੂੰ ਇੱਥੋਂ ਜਾ ਤੇ ਆਪਣੇ ਪਿਓ ਨੂੰ ਜਿਹੜਾ ਜੀ ਉਹ ਜਾ ਕੇ ਭੇਜ। ਸੋ ਇਹ ਜਿਹੜੇ ਜਿੱਥੇ ਵੀ ਅਫਸਰ ਜਿਹੜੇ ਲੱਗੇ ਨੇ ਉਹਨਾਂ ਦੇ ਵਿੱਚ ਬਦਲਾਓ ਜਿਸ ਕਿਸਮ ਦਾ ਪੰਜਾਬ ਦੇ ਨਾਕਿਆਂ ਦੇ ਉੱਤੇ ਗੱਲਬਾਤ ਕਰਨ ਦੇ ਵਿੱਚ ਜਿਹੜਾ ਜੀ ਉਹ ਦਿਸ ਰਿਹਾ। ਉਹ ਇਸ਼ਾਰਾ ਤਕਰੀਬਨ ਇਹ ਅਕਸਰ ਕਿਹਾ ਜਾਂਦਾ ਜੀ ਕਿ ਜਦੋਂ ਕੁਝ ਬਦਲਣਾ ਹੁੰਦਾ ਤਾਂ ਇਹਨਾਂ ਜਿਹੜੇ ਅਫਸਰ ਨੇ ਉਹਨਾਂ ਦੇ ਤੌਰ ਤਰੀਕਿਆਂ ਤੋਂ ਪਤਾ ਲੱਗ ਜਾਂਦਾ ਕਿ ਬਦਲਾਓ ਕਿਸ ਪਾਸੇ ਵੱਲ ਨੂੰ ਜਾ ਰਿਹਾ। ਜੀ 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 ਅਗਲੀ ਜੇ ਆਪਾਂ ਗੱਲ ਕਰੀਏ ਵੀ ਜਿਹੜਾ ਸੰਸਦ ਦਾ ਸੈਸ਼ਨ ਆ ਉਸਦਾ ਅੱਜ ਅਖੀਰਲਾ ਦਿਨ ਸਾਰੇ ਹੀ ਸੰਸਦ ਠੱਪ ਰਹੀ ਆ, ਪੂਰਾ ਸੈਸ਼ਨ ਅੱਜ ਵੀ ਚੱਲਣ ਦੀ ਕੋਈ ਅਸਾਰ ਨਹੀਂ ਹੈਗੇ ਜੀ, ਕੋਈ ਅਸਾਰ ਨਹੀਂ ਗੇ। ਇਹ ਜਿਹੜਾ ਸਰਦ ਰੁੱਤ ਦਾ ਸੈਸ਼ਨ ਸੀਗਾ ਜੀ ਇਹਦੇ ਵਿੱਚ ਕੁਝ ਵੀ ਸਹੀ ਪੁੱਛੋ ਤਾਂ ਨਹੀਂ ਹੋਇਆ ਜੀ, ਕੋਈ ਕੰਮ ਜਿਹੜਾ ਜੀ ਉਹ ਨਹੀਂ ਹੋਇਆ। ਵਿਰੋਧੀ ਧਿਰ ਜਿਹੜੀ ਸੀ ਨੋਟਬੰਦੀ ਵਾਲੇ ਮਸਲੇ ਦੇ ਉੱਤੇ ਬਹਿਸ ਦੀ ਮੰਗ ਕਰਦੀ ਰਹੀ, ਮੰਗ ਨਾਲ ਇਹ ਕਰਦੀ ਰਹੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਜਿਹੜਾ ਜੀ ਉਹ ਹਾਜ਼ਰ ਰਹਿਣ। ਉਹਨਾਂ ਨੇ ਜਿੱਦ ਫੜੀ ਰੱਖੀ ਕਿ ਉਹ ਨਹੀਂ ਆਉਣਗੇ। ਦੋਵਾਂ ਧਿਰਾਂ ਦੀ ਜਿਹੜੀ ਜਿੱਦ ਸੀਗੀ ਜੀ ਉਹਨੇ ਇਹ ਸਾਰਾ ਸੈਸ਼ਨ ਆਲਮੋਸਟ ਕੱਢ ਦਿੱਤਾ ਜੀ। ਅੱਜ ਲਾਸਟ ਦਿਨ ਹੈ ਇਹਦਾ ਜੀ। ਲਾਲ ਕ੍ਰਿਸ਼ਨ ਅਡਵਾਨੀ ਜਿਹੜੇ ਬਜ਼ੁਰਗ ਆਗੂ ਨੇ ਉਹਨੇ ਫੇਰ ਇਹ ਗੱਲ ਕਹੀ ਹੈ ਜੀ ਕਿ ਜਿਹੜਾ ਜੀ ਮੇਰਾ ਦਿਲ ਕਰਦਾ ਕਿ ਮੈਂ ਅਸਤੀਫਾ ਦੇ ਦੇਵਾਂ। ਫਿਰ ਰੋਕਿਆ ਕਿਹਨੇ ਹੈ ਜੀ, ਜਾਂਦਾ ਦੇ ਦੇਣ ਤੇ ਨਾਲੇ ਪਤਾ ਲੱਗੇ ਜੀ ਵੀ ਕਿਹੜੀ ਵਜ੍ਹਾ ਕਰਕੇ ਜਿਹੜਾ ਜੀ ਇਹ ਦਿੱਤਾ ਤੇ ਰੋਸ ਉਹਨਾਂ ਦਾ ਜਿਹੜਾ ਜੀ ਉਹ ਕੀ ਹੈ। ਅਸਲ ਦੇ ਵਿੱਚ ਜਿਹੜੀਆਂ ਬਹੁਤੀਆਂ ਰਿਪੋਰਟਾਂ ਨੇ ਉਹ ਇਹ ਦੱਸਦੀਆਂ ਨੇ ਜੀ ਕਿ ਇਹ ਰਲ ਮਿਲ ਕੇ ਖੇਡੀ ਜਾ ਰਹੀ ਖੇਡ ਹੈ ਦੋਨਾਂ ਧਿਰਾਂ ਦੇ ਵੱਲੋਂ। ਦੋਵੇਂ ਧਿਰਾਂ ਜਿਹੜੀਆਂ ਜੀ ਉਹ ਚਾਹੁੰਦੀਆਂ ਨੇ ਕਿ ਏਦਾਂ ਹੀ ਜਿਹੜਾ ਉਹ ਕੱਢ ਦਿੱਤਾ ਜਾਵੇ ਤਾਂ ਠੀਕ ਹੈ। ਵਿਰੋਧੀ ਧਿਰ ਨੂੰ ਜਿਹੜਾ ਜੀ ਉਹ ਲੱਗਦਾ ਹੈ ਕਿ ਸ਼ਾਇਦ ਹੋ ਸਕਦਾ ਸਰਕਾਰ ਘੇਰੀ ਨਾ ਜਾ ਸਕੇ ਨੋਟਬੰਦੀ ਵਾਲੇ ਮਸਲੇ ਦੇ ਉੱਤੇ। ਸਰਕਾਰ ਨੂੰ ਇਹੋ ਲੱਗਦਾ ਹੈ ਕਿ ਮੈਂ ਇਹਦੇ ਉੱਤੇ ਜਿਹੜਾ ਜੀ ਉਹ ਘਿਰ ਸਕਦੇ ਆ ਤੇ ਉਹਨਾਂ ਨੇ ਤੇ ਬਾਕੀ ਜਿਹੜੇ ਇਸ਼ੂਜ਼ ਨੇ ਉਹ ਵੀ ਉੱਠ ਸਕਦੇ ਨੇ। ਨਾ ਉਹ ਇਸ਼ੂ ਜਿਹੜੇ ਉੱਠੇ, ਨਾ ਲੋਕਾਂ ਦੀਆਂ ਲਾਈਨਾਂ ਦਾ ਕੋਈ ਜਵਾਬ ਜਿਹੜਾ ਜੀ ਮਿਲਿਆ। ਠੰਡ ਦੇ ਵਿੱਚ ਬੈਠੇ ਲੋਕ ਔਰ 90 ਤੋਂ ਉੱਪਰ ਜਿਹੜੀਆਂ ਜੀ ਉਹ ਡੈਥ ਹੋ ਚੁੱਕੀਆਂ ਨੇ, ਇਹ ਸਾਰੇ ਮਸਲੇ ਜਿਹੜੇ ਜੀ ਉਹ ਅਣਗੌਲੇ ਰਹਿ ਗਏ। ਤੇ ਜੇ ਇਹਦੇ ਉੱਤੇ ਸਟਾਇਰ ਕਰਨਾ ਹੋਵੇ ਲਾਸਟ ਦੇ ਵਿੱਚ ਤੇ ਮੇਰਾ ਖਿਆਲ ਇਹ ਵੀ ਜਿਹੜਾ ਜੀ ਬਣਦਾ ਕਿ ਰਾਹੁਲ ਗਾਂਧੀ ਹੋਰਾਂ ਦੀ ਭੁਚਾਲ ਲਿਆਉਣ ਵਾਲੀ ਜਿਹੜੀ ਬਿਆਨਬਾਜ਼ੀ ਸੀ ਉਹ ਵੀ ਸੁਣਨੋਂ ਸਾਰਾ ਮੁਲਕ ਜਿਹੜਾ ਜੀ ਉਹ ਰਹਿ ਗਿਆ, ਸਾਰੀ ਦੁਨੀਆ ਰਹਿ ਗਈ ਜਿਹਨੇ ਭੁਚਾਲ ਲਿਆ ਦੇਣਾ ਸੀਗਾ ਜੀ। ਅਤੇ ਵੈਸੇ ਅੰਤਲੇ ਇਹੋ ਜਿਹੇ ਦਿਨਾਂ ਦੇ ਵਿੱਚ ਸੈਸ਼ਨ ਦੇ ਵਿੱਚ ਸਰਕਾਰ ਬਹੁਤ ਸਾਰੇ ਬਿੱਲ ਵਗੈਰਾ ਜਿਹੜੇ ਆ ਰੌਲੇ ਰੱਪੇ ਦੇ ਵਿੱਚ ਪਾਸ ਕਰਾ ਜਾਂਦੀ ਆ, ਇੱਦਾਂ ਦੇ ਵੀ ਹੋਣ ਦੇ ਅਸਾਰ ਨੇ ਹੋਏ ਨੇ ਜੀ। ਕੁਛ ਇੱਕ ਜਿਹੜੇ ਨੇ ਉਹ ਹੋਏ ਨੇ, ਪਰ ਅੱਜ ਜਿਹੜਾ ਜੀ ਇਹ ਸਰਕਾਰ ਇਹੀ ਕੁਝ ਕਰੂਗੀ ਜੀ, ਰੌਲੇ ਰੱਪੇ ਦੇ ਵਿੱਚ ਉਹ ਬਿੱਲ ਲਿਆ ਕੇ ਬਿਨਾਂ ਕਿਸੇ ਬਹਿਸ ਤੋਂ ਜਿਹੜਾ ਜੀ ਉਹ ਪਾਸ ਕਰਵਾ ਦੇਊਗੀ। ਜਿਹੜਾ ਇੱਥੇ ਇਹ ਚੱਲਦੀ ਹੈ ਜੀ ਪ੍ਰੈਕਟਿਸ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜਾ ਪਿਛਲਾ ਸੈਸ਼ਨ ਹੋਇਆ ਉਹਦੇ ਵਿੱਚ ਕੁਝ ਬੜੇ ਅਹਿਮ ਬਿੱਲ ਸਨ ਜੀ, ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੇ ਕੈਦੀ ਨੇ ਜਿਹੜੀ ਉਹਨਾਂ ਨੂੰ ਪੈਰੋਲ ਦੇ ਵਾਸਤੇ ਕੁਝ ਜਿਹੜੀਆਂ ਛੋਟਾਂ ਦਿੱਤੀਆਂ ਗਈਆਂ ਨੇ, ਕਾਂਗਰਸ ਨੂੰ ਪਤਾ ਹੀ ਨਹੀਂ ਲੱਗਿਆ ਜੀ। ਉਹ ਲਿਆਂਦਾ ਬਿੱਲ ਤੇ ਨਾਲ ਦੀ ਨਾਲ ਲਿਆ ਕੇ ਪਾਸ ਵੀ ਕਰਵਾ ਕੇ ਜਿਹੜਾ ਜੀ ਉਹ ਕੱਢ ਦਿੱਤਾ, ਜਿਹੜਾ ਕਿ ਇੱਕ ਖਤਰਨਾਕ ਬਿੱਲ ਕਿਹਾ ਜਾ ਸਕਦਾ ਜੀ ਕਿ ਛੋਟੀਆਂ ਚੀਜ਼ਾਂ ਦੇ ਵਾਸਤੇ ਉਹਨਾਂ ਨੂੰ ਪੈਰੋਲ ਜਿਹੜੀ ਆ ਉਹ ਮਿਲ ਸਕਦੀ। ਏਦਾਂ ਸਗੋਂ ਜਿਹੜੀ ਸੱਤਾਧਾਰੀ ਹੁੰਦੀ ਹੈ ਜੀ ਉਹ ਬਿੱਲਾਂ ਨੂੰ ਵੀ ਪਾਸ ਕਰਾ ਜਾਂਦੀ ਹੈ ਜਿਹੜੀ ਕਿ ਜੇ ਰੈਗੂਲਰ ਚੱਲਦੀ ਹੋਵੇ ਪਾਰਲੀਮੈਂਟ ਜਾਂ ਵਿਧਾਨ ਸਭਾ ਉਹਦੇ ਵਿੱਚ ਪਾਸ ਹੋਣੇ ਔਖੇ ਹੁੰਦੇ ਆ ਜੀ। ਜੀ ਜੀ
ਅਤੇ ਨਾਭਾ ਜੇਲ੍ਹ ਜਿਹੜੇ ਆ ਉਸ ਮਾਮਲੇ ਦੇ ਵਿੱਚ ਦਿੱਲੀ ਤੋਂ 3 ਗ੍ਰਿਫਤਾਰੀਆਂ ਹੋਈਆਂ ਨੇ। ਜਿਹੜੇ ਐਕਚੁਅਲੀ ਬਿਲਕੁਲ ਜੀ ਫੜਿਆ ਗਿਆ, ਇਹ ਕਿਹਾ ਗਿਆ ਜੀ ਕਿ ਇਹਨਾਂ ਨੇ ਮਦਦ ਜਿਹੜੀ ਆ ਜੀ ਉਹ ਕੀਤੀ ਸੀਗੀ ਇਸ ਜਿਹੜਾ ਜੇਲ੍ਹ ਕਾਂਡ ਹੋਇਆ ਸੀਗਾ, ਔਰ ਇਹਦੇ ਵਿੱਚੋਂ ਇਹਨਾਂ ਤੋਂ ਕੁਝ ਹਥਿਆਰ ਜਿਹੜੇ ਨੇ ਉਹ ਬਰਾਮਦ ਹੋਣ ਦੀ ਗੱਲ ਵੀ ਕੀਤੀ ਗਈ ਹੈ ਜੀ। ਚਰਨਪ੍ਰੀਤ ਸਿੰਘ ਚੰਨਾ ਗੜਦੀ ਵਾਲਾ ਦਾ ਰਹਿਣ ਵਾਲਾ, ਹਰਜੋਤ ਸਿੰਘ ਡੱਲੇਵਾਲ ਦਾ ਰਹਿਣ ਵਾਲਾ, ਔਰ ਤੀਜਾ ਜਿਹੜਾ ਜੀ ਰਣਜੀਤ ਸਿੰਘ ਕਾਲਕਟ ਹੈ ਜਿਹੜਾ ਪੂਰਬੀ ਦਿੱਲੀ ਦਾ ਰਹਿਣ ਵਾਲਾ, ਇਹਨਾਂ ਨੇ ਪਨਾਹ ਇਹਨਾਂ ਨੂੰ ਦਿੱਤੀ ਹੋਈ ਸੀ। ਅਜੇ ਇਹ ਡਿਟੇਲ ਨਹੀਂ ਮਿਲੀ ਜੀ ਕਿ ਇਹ ਜਿਹੜੇ ਛਡਵਾਉਣ ਆਏ ਸੀਗੇ ਉਹਨਾਂ ਦੇ ਨਾਲ ਸ਼ਾਮਲ ਸੀਗੇ ਜਾਂ ਫਿਰ ਇਹ ਮਾਸਟਰਮਾਈਂਡ ਜਿਹੜੇ ਸੀਗੇ। ਫਿਰ ਉੱਥੇ ਹੀ ਗੱਲ ਆ ਜਾਂਦੀ ਹੈ ਜੀ ਕਿ ਜਿਹੜੀਆਂ ਗੱਡੀਆਂ ਵਰਤੀਆਂ ਗਈਆਂ ਸੀ ਉਹ ਬਰਾਮਦ ਕੀਤੀਆਂ ਜੀ ਹਰਿਆਣੇ ਦੀ ਪੁਲਿਸ ਨੇ। ਜਿਹੜਾ ਮਿੰਟੂ ਤੇ ਇਹ ਜਿਹੜੇ ਫੜੇ ਜੀ ਦਿੱਲੀ ਦੀ ਪੁਲਿਸ ਨੇ, ਤੇ ਜਿਹੜਾ ਮਾਸਟਰਮਾਈਂਡ ਸੀਗਾ ਉਹ ਫੜਿਆ ਉੱਤਰ ਪ੍ਰਦੇਸ਼ ਦੀ ਪੁਲਿਸ ਨੇ, ਤੇ ਪ੍ਰੈਸ ਕਾਨਫਰੰਸਾਂ ਕੀਤੀਆਂ ਜੀ ਪੰਜਾਬ ਦੀ ਪੁਲਿਸ ਨੇ। ਚਲੋ ਜੀ, ਕੁਛ ਤਾਂ ਇਹਨਾਂ ਨੇ ਵੀ ਕਰਨਾ ਸੀਗਾ, ਬੰਦੇ ਤਾਂ ਇਹਨਾਂ ਨੇ ਭਜਵਾ ਹੀ ਲਏ ਸੀਗੇ। ਤੇ ਇਹ ਸੀਗੇ ਸਰੋਤਿਓ ਅੱਜ ਦੀਆਂ ਕੁਛ ਖਬਰਾਂ। ਤੇ ਜਾਣ ਤੋਂ ਪਹਿਲਾਂ ਅੱਜਨਾਮਾ ਜੀ ਕਿ ਕਾਂਗਰਸ ਪਾਰਟੀ ਨੇ ਕੀਤੀ ਲਿਸਟ ਜਾਰੀ, ਰਫੜ ਜਾਪਦਾ ਅਜੇ ਤੱਕ ਮੁੱਕਿਆ ਨਹੀਂ। ਕਾਂਗਰਸ ਪਾਰਟੀ ਨੇ ਕੀਤੀ ਲਿਸਟ ਜਾਰੀ, ਰਫੜ ਜਾਪਦਾ ਅਜੇ ਤੱਕ ਮੁੱਕਿਆ ਨਹੀਂ। ਜਿਹੜੇ ਕੈਪਟਨ ਦੇ ਨਾਲ ਨਾਰਾਜ਼ ਫਿਰਦੇ, ਗੁੱਸਾ ਉਹਨਾਂ ਨੇ ਅਜੇ ਤੱਕ ਥੁੱਕਿਆ ਨਹੀਂ ਜੀ। ਮੂਹਰੇ ਬਾਦਲਾਂ ਦੇ ਲੀਡਰ ਆਊ ਕਿਹੜਾ, ਝੰਡਾ ਕਿਸੇ ਨੇ ਅਜੇ ਤੱਕ ਚੁੱਕਿਆ ਨਹੀਂ। ਮਿਲੂ ਉਹਨੂੰ ਕੀ, ਛੱਡੇਗਾ ਸੀਟ ਜਿਹੜਾ, ਸ਼ਗਨ ਇਹ ਵੀ ਜਾਪਦਾ ਟੁੱਕਿਆ ਨਹੀਂ ਜੀ। ਫਿਰ ਵੀ ਜਿੰਨੀ ਕੁ ਹੋਈ ਹੈ ਤੁਰੀ ਗੱਡੀ, ਕੁਝ ਤਾਂ ਤੁਰਨ ਇਹ ਵੱਲ ਮੈਦਾਨ ਲੱਗੀ। ਫਿਰ ਵੀ ਜਿੰਨੀ ਕੁ ਹੋਈ ਹੈ ਤੁਰੀ ਗੱਡੀ, ਕੁਝ ਤਾਂ ਤੁਰਨ ਇਹ ਵੱਲ ਮੈਦਾਨ ਲੱਗੀ। ਅਸਲੋਂ ਮਰੀ ਸੀ ਜਾਪਦੀ ਟੀਮ ਜਿਹੜੀ, ਕੁਝ ਤਾਂ ਜਾਪਦੀ ਪੈਣ ਹੁਣ ਜਾਣ ਲੱਗੀ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।